ਅੱਜ ਦੇ ਇਸ ਜਿਹੜਾ ਅਸੀਂ ਜਦੋਂ 40ਵਾਂ ਵਰ੍ਹਾ ਖਾਲਿਸਤਾਨ ਐਲਾਨਨਾਮੇ ਦਾ ਮਨਾ ਰਹੇ ਹਾਂ, ਤੇ ਜਾਂਦੇ ਜਾਂਦੇ ਜਿਹੜਾ ਹੁਣ ਭਵਿੱਖ ਦੇ ਲਈ ਜਿਵੇਂ ਤੁਸੀਂ ਕੁਝ ਦੱਸਿਆ ਕਿ ਜਿਹੜੀਆਂ ਇਹ ਗੱਲਾਂ ਰਹੀਆਂ ਨੇ ਇਹਨਾਂ ਦੇ ਵਿੱਚ ਸਰਕਾਰ ਕਿਹਨਾਂ ਪੱਖਾਂ ਤੋਂ ਹਾਵੀ ਰਹੀ ਆ ਸਮੇਂ-ਸਮੇਂ ਤੇ ਕੁਝ ਫੈਸਲੇ ਜਿਹੜੇ ਆ ਉਹ ਬਾਅਦ ਵਿੱਚ ਤੁਸੀਂ ਉਹਨਾਂ ਦਾ ਐਨਾਲਿਸਿਸ ਕਰ ਸਕਦੇ ਹੋ, ਪਰ ਸ਼ਾਇਦ ਉਸ ਸਮੇਂ ਉਹ ਫੈਸਲੇ ਸਹੀ ਲੱਗਦੇ ਹੁੰਦੇ ਆ ਜਿਹੜੇ ਉਦੋਂ ਸੰਘਰਸ਼ ਦੇ ਵਿੱਚ ਲਏ ਜਾਂਦੇ ਆ। ਤੇ ਅੱਜ ਜਦੋਂ ਹੁਣ ਸਾਡੇ ਕੋਲ ਇਹ ਸਾਰਾ ਜਿਹੜਾ ਸੰਘਰਸ਼ ਆ ਉਹਦਾ ਵੀ ਇੱਕ ਲੇਖਾ ਜੋਖਾ ਪਿਆ ਆ, ਜਿਹੜੀ ਨਵੀਂ ਪੀੜ੍ਹੀ ਆ ਉਹਦੇ ਕੋਲ, ਤੇ ਸਟੇਟ ਦਾ ਜਿਹੜਾ ਬਿਹੇਵੀਅਰ ਆ ਉਹ ਵੀ ਕਾਫੀ ਹੱਦ ਤੱਕ ਜੋ ਪਿਛਲੇ ਸਮੇਂ 'ਚ ਸਟੇਟ ਨੇ ਜਿਵੇਂ ਕੀਤਾ ਉਹ ਵੀ ਅੱਜ ਪਤਾ ਹੈ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਹੁਣ ਕੈਨੇਡਾ ਹੋਵੇ, ਖਾਸ ਤੌਰ ਤੇ ਇੱਥੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਬਰਾਬਰ ਜਿਹੜਾ ਨੈਰੇਟਿਵ ਆ ਉਹਦੇ ਵਿੱਚ ਟੱਕਰ ਜਿਹੜੀ ਆ ਉਹ ਇੱਥੇ ਦਿੱਤੀ ਜਾ ਰਹੀ ਆ। ਤੇ ਹੁਣ ਇਹ ਜੋ ਕੁਝ ਇਹ ਹੋ ਰਿਹਾ, ਜਿਵੇਂ ਨਵੀਂ ਪੀੜ੍ਹੀ ਜਿਹੜੀ ਆ ਉਹ ਸੰਘਰਸ਼ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਰਹੀ ਆ ਹੌਲੀ ਹੌਲੀ, ਤਾਂ ਤੁਸੀਂ ਕਿੰਨੇ ਕੁ ਆਸਵੰਦ ਹੋ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜੇ ਕੁਝ ਗਲਤ ਫੈਸਲੇ ਹੋਏ ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜਾ ਸੰਘਰਸ਼ ਦਾ ਹੁਣ ਮੌਜੂਦਾ ਦੌਰ ਆ ਉਹਦੇ ਵਿੱਚ ਉਹਨਾਂ ਤੋਂ ਸਬਕ ਲੈ ਕੇ ਇਹ ਜਿਹੜਾ ਸੰਘਰਸ਼ ਆ ਉਹ ਅੱਗੇ ਤੋਰਿਆ ਜਾ ਰਿਹਾ? ਦੇਖੋ, ਜੇ ਮੈਂ ਇਸ ਤੁਹਾਡੇ ਸਵਾਲ ਨੂੰ ਇੱਕ ਉਸ ਸਥਾਨ ਦੇ ਉੱਤੇ ਰੱਖ ਕੇ ਦੇਖਾਂ ਤਾਂ ਮੈਨੂੰ ਇਹ ਲੱਗਦਾ ਹੈ ਵੀ ਠੀਕ ਹੈ, ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਪਿਛਲੇ ਦੌਰ ਦੇ ਵਿੱਚ ਇਹਨਾਂ 40 ਵਰ੍ਹਿਆਂ 'ਚ ਕਮਜ਼ੋਰੀਆਂ ਵਾਲੀਆਂ ਸੀ ਉਹਨਾਂ 'ਚ ਅਸੀਂ ਕੁਝ ਇੰਪਰੂਵਮੈਂਟ ਕੀਤੀ ਹੈ, ਜਿਹਦਾ ਮੈਂ ਆਲਰੇਡੀ ਜ਼ਿਕਰ ਕੀਤਾ ਹੈ। ਪਰ ਬਾਈ ਐਂਡ ਲਾਰਜ ਜਿਹੜੀ ਮੁਲਕ ਬਣਾਉਣ ਦੇ ਲਈ ਔਰ ਜਿਸ ਲੈਵਲ ਦਾ ਦੁਸ਼ਮਣ ਹੈ ਉਸ ਦੇ ਨਾਲ ਟੱਕਰ ਦੇ ਲਈ ਵਿਉਂਤਬੰਦੀ, ਉਸ ਦੇ ਲਈ ਵਿਜ਼ਡਮ, ਸਿਰ ਜੋੜ ਕੇ ਬੈਠਣਾ, ਕੋਈ ਕਮਾਂਡ ਸਟਰਕਚਰ ਚਾਹੀਦਾ ਹੈ। ਮੈਂ ਸਮਝਦਾ ਵੀ ਅੱਜ ਅਸੀਂ ਉਸ ਤੋਂ ਸਖਣੇ ਆ, ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈ। ਇਹ ਠੀਕ ਹੈ ਕਿ ਜਜ਼ਬਾਤ ਬਹੁਤ ਪਾਵਰਫੁਲ ਵੈਪਨ ਹੁੰਦਾ ਹੈ ਔਰ ਸਿੱਖਾਂ ਦੀ ਪ੍ਰੋਗਰਾਮਿੰਗ, ਸਿੱਖੀ ਨਾਲ ਪਿਆਰ ਹੈ। ਗੁਰੂ ਗ੍ਰੰਥ ਸਾਹਿਬ ਦੀ ਜੇ ਹਕੂਮਤ ਔਰ ਉਹਨਾਂ ਦੇ ਕਰਿੰਦਿਆਂ ਤੋਂ ਨੇ ਬੇਅਦਬੀ ਕੀਤੀ, ਅਸੀਂ ਇੱਕਦਮ ਇਕੱਠੇ ਹੋ ਜਾਂਦੇ ਹਾਂ। ਉਹ ਕੱਲੀ ਕੱਲੀ ਸਪਿਰਿਟ ਵੀ ਹੈ, ਭਾਵੇਂ ਕੋਈ ਸਿੰਘ ਟਾਵਰ ਤੇ ਚੜ ਗਿਆ ਜਾਂ ਕੋਈ ਜਿਹੜਾ ਕੁਝ ਹੋਰ ਕਰ ਰਿਹਾ ਹੈ, ਉਹ ਆਪਣੀ ਇੰਡੀਵਿਜੂਅਲ ਕੁਰਬਾਨੀ, ਦ੍ਰਿੜਤਾ, ਸਿਦਕ, ਦੀਪ ਸਿੱਧੂ ਤੋਂ ਲੈ ਕੇ ਅਸੀਂ ਇਸ ਪੀਰੀਅਡ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਕਮਿਟਮੈਂਟ ਉਹ ਅਸੀਂ ਅੱਡ-ਅੱਡ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਵੇਂ ਸੱਥ ਸੰਸਥਾ ਦੇ ਨੌਜਵਾਨਾਂ ਨੇ ਹਕੂਮਤ ਨੂੰ ਝੁਕਾਇਆ, ਪੰਜਾਬ ਯੂਨੀਵਰਸਿਟੀ ਦੇ ਉਹ ਸਾਰੇ ਆਰੀਆ ਸਮਾਜੀ ਕਿਸਮ ਦੇ ਲੋਕਾਂ ਨੂੰ। ਇਹ ਆਪਣੀ ਥਾਂ ਤੇ ਇਹ ਸਾਰੀਆਂ ਸਾਡੀਆਂ ਪੋਜ਼ਿਟਿਵ ਟ੍ਰੇਟਸ ਨੇ। ਪਰ ਦੇਖੋ, ਲੀਡਰਸ਼ਿਪ ਤੋਂ ਬਿਨਾਂ ਕਿਸੇ ਵੀ ਸੰਘਰਸ਼ ਨੂੰ ਕੰਢੇ ਨਹੀਂ ਲਾਇਆ ਜਾ ਸਕਦਾ। ਅਸੀਂ ਜੋ ਮਰਜ਼ੀ ਗਾਂਧੀ, ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਅਲੀ ਬ੍ਰਦਰਜ਼ ਜਾਂ ਇਹਨਾਂ ਬਾਰੇ ਕਹੀਏ, ਪਰ ਤੁਸੀਂ ਦੇਖੋਗੇ ਕਿ ਇੱਕ ਕੰਸਿਸਟੈਂਟ ਲੀਡਰਸ਼ਿਪ ਸੀ ਜਿਹੜੀ ਹਰ ਮਾਹੌਲ ਨੂੰ ਦੇਖਦੇ ਆ ਉਹਦੇ ਮੁਤਾਬਕ ਨਿਰਣੇ ਲੈਂਦੀ ਸੀ ਔਰ ਅਲਟੀਮੇਟਲੀ ਹਿੰਦੂ ਨੇਸ਼ਨ ਦੀ ਇਮੈਜੀਨੇਸ਼ਨ ਨੂੰ ਉਹਨਾਂ ਨੇ ਕੈਪਚਰ ਕੀਤਾ ਹੋਇਆ ਸੀ। ਇਸੇ ਤਰ੍ਹਾਂ ਭਾਵੇਂ ਮੁਸਲਮਾਨਾਂ ਦੇ ਕੋਲ ਉਸ ਦੌਰ ਦੇ ਵਿੱਚ ਜਿਹਨਾਂ ਪਾਕਿਸਤਾਨ ਬਣਾਉਣ ਦੇ ਲਈ ਜੇ ਮੁਹੰਮਦ ਅਲੀ ਜਨਾਹ ਨਾ ਹੁੰਦੇ, ਕਾਇਦੇ ਆਜ਼ਮ, ਪਾਕਿਸਤਾਨ ਨਾ ਹੁੰਦੇ, ਕੋਈ ਸ਼ੱਕ ਨਹੀਂ। ਲੇਕਿਨ ਵੰਸ ਉਹਨਾਂ ਦਾ ਵਿਜ਼ਨ ਸਾਹਮਣੇ ਆਇਆ, ਇਵੈਂਚੁਅਲੀ ਮੁਸਲਿਮ ਲੀਗ ਇੱਕ ਵਹੀਕਲ ਬਣੀ, ਸਿਆਸੀ ਸਿਸਟਮ ਦੇ ਵਿੱਚ ਵੀ ਉਹ ਆਏ, ਲੇਕਿਨ ਕਮਾਂਡ ਸਟਰਕਚਰ ਬੜਾ ਕਲੀਅਰ ਸੀ ਔਰ ਉਹਨਾਂ ਨੇ ਮੁਹੰਮਦ ਅਲੀ ਜਨਾਹ ਨੇ ਬਿਨਾਂ ਇੱਕ ਦਿਨ ਵੀ ਜੇਲ੍ਹ 'ਚ ਗਿਆ, ਕੋਈ ਉਹਨਾਂ ਦਾ ਕਾਨੂੰਨ ਤੋੜਿਆ, ਬ੍ਰਿਟਿਸ਼, ਕਿਉਂਕਿ ਐਜ਼ ਏ ਵਕੀਲ ਉਹ ਸਮਝਦੇ ਸੀ ਕਿ ਵੀ ਸਾਨੂੰ ਜਿਹੜਾ ਉਸ ਸਿਸਟਮ ਦੇ ਵਿੱਚ ਰਹਿ ਕੇ ਘੋਲ ਕਰਨਾ ਚਾਹੀਦਾ, ਪਰ ਉਹਨਾਂ ਨੇ ਆਪਣਾ ਕੇਸ ਲੀਡ ਕੀਤਾ ਔਰ ਜਿੱਤਿਆ। ਹੁਣ ਸਾਡਾ ਹਾਲ ਜਿਹੜਾ, ਕਿਉਂਕਿ ਹਾਲਾਂਕਿ ਇਸ ਦੇ ਵਿੱਚ ਸਾਡਾ ਸੁਭਾਅ ਜਾਂ ਸਾਡੇ ਕਬੀਲਿਆਂ ਦਾ ਸੁਭਾਅ ਜਿਹੜਾ ਹੈ ਉਸ ਦਾ ਵੀ ਇੱਕ ਵੱਡਾ ਰੋਲ ਹੈ, ਪਰ ਅਸੀਂ ਸਮਝਦੇ ਹਾਂ ਵੀ 18ਵੀਂ ਸਦੀ 'ਚ ਵੀ ਟਕਰਾਅ ਦਾ ਪੀਰੀਅਡ ਰਿਹਾ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਇੱਕ ਦੂਸਰੇ ਦੇ ਅਗੇਂਸਟ ਸਨ, ਮਿਸਲਾਂ ਦੇ, ਲੇਕਿਨ ਇੱਕ ਮਾਡਲ ਸਰਬੱਤ ਖਾਲਸਾ ਦੇ ਥੱਲੇ ਡਿਵੈਲਪ ਕੀਤਾ ਸਿੰਘਾਂ ਨੇ, ਜਿਸ ਦੇ ਥੱਲੇ ਉਹਨਾਂ ਨੇ ਇੱਕੋ ਵੇਲੇ ਮੁਗਲਿਆ ਸਲਤਨਤ ਨਾਲ ਵੀ ਉਹ ਜੂਝੇ, ਉਹਨਾਂ ਦੀ ਜੜ ਪੁੱਟੀ, ਅਫਗਾਨ ਧਾੜਵੀਆਂ ਦੇ ਖਿਲਾਫ ਵੀ ਉਹ ਜੂਝੇ, ਸਾਊਥ ਤੋਂ ਆਉਣ ਵਾਲੇ ਮਰਾਠਿਆਂ ਨੂੰ ਵੀ ਬਿੱਲੇ ਲਾਇਆ ਔਰ ਅਲਟੀਮੇਟਲੀ ਉਹਨਾਂ ਨੇ ਜਿਹੜਾ ਸਿੱਖ ਰਾਜ ਹੈ ਉਹ ਕਾਇਮ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਸ ਲੈਵਲ ਦੀ
ਸਾਡੇ ਸਾਹਮਣੇ ਚੈਲੰਜਿੰਗ ਸਾਰੀ ਉਹਨਾਂ ਦੀ ਸਟ੍ਰੈਟਜੀ ਹੈ। ਅਸੀਂ ਅੱਜ ਵੀ ਸਮੇਂ ਦੇ ਹਾਣ ਦੇ ਨਹੀਂ ਹੈ। ਔਰ ਇਹ ਮੈਨੂੰ ਗੱਲ ਕਈ ਵਾਰ ਇਹ ਲੱਗਦੀ ਹੈ ਵੀ ਕਿਤੇ ਸਾਡੇ ਬਾਰੇ ਇਹ ਨਾ ਹੋਏ 47 ਦੌਰ ਨੂੰ ਅਸੀਂ ਕੋਸਦੇ ਹਾਂ, 84 ਦੌਰ ਤੋਂ ਬਾਅਦ ਸਾਡੀ ਲੀਡਰਸ਼ਿਪ ਕੋਈ ਕੁਛ ਕਿਸੇ ਕੰਢੇ ਨਹੀਂ ਲਿਜਾ ਸਕੀ, ਉਹਨੂੰ ਕਈ ਜਿਹੜੇ ਜੁਝਾਰੂ ਸੀ ਅੱਜ ਉਹ ਸਾਬਕਾ ਬਣ ਕੇ ਉਹਨਾਂ ਨੂੰ ਭੰਨਣ ਤੇ ਲੱਗੇ ਹੋਏ ਨੇ, ਤੇ ਸਾਡਾ ਦੌਰ ਗੁਜ਼ਰਨ ਬਾਅਦ ਵੀ ਕੱਲ ਨੂੰ ਜਿਹੜੇ ਸਾਡੇ ਹੀ ਇਹ ਕਹਿਣ ਕਿ ਭਾਈ ਵੀ ਡੋਂਟ ਮਿਸ ਐਨ ਅਪਰਚੁਨਿਟੀ ਟੂ ਮਿਸ ਐਨ ਅਪਰਚੁਨਿਟੀ, ਕਿ ਵੀ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਸੋ ਇਹ ਮੈਂ ਜ਼ਰੂਰ ਆਪਣੇ ਸਾਰੇ ਹੀ ਵੀਰਾਂ ਭੈਣਾਂ ਨੂੰ, ਖਾਸ ਤੌਰ ਤੇ ਜਿਹੜੇ ਜਥੇਬੰਦਕ ਢਾਂਚਿਆਂ ਦੇ ਵਿੱਚ ਲੀਡਰਸ਼ਿਪ ਰੋਲ 'ਚ ਨੇ, ਉਹਨਾਂ ਨੂੰ ਮੈਂ ਇਹ ਜ਼ਰੂਰ ਗੁਜ਼ਾਰਿਸ਼ ਵੀ ਕਰਾਂਗਾ ਕਿ ਸਿਰ ਜੋੜ ਕੇ ਬੈਠ ਕੇ ਸਟ੍ਰੈਟੇਜਾਈਜ਼ ਕਰੀਏ। ਇਹ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਹੈ, ਕੋਈ ਇੱਕ ਜਥੇਬੰਦੀ ਸਮਝੇ ਕਿ ਜੀ ਮੇਰੇ ਪਿੱਛੇ ਲੱਗੋ ਤੇ ਮੇਰੇ ਕੋਲ ਹੀ ਰਸਤਾ ਹੈ। ਉਹਦੇ 'ਚ ਜਥੇਬੰਦੀਆਂ ਦਾ ਆਪਣਾ ਇੱਕ ਇਤਿਹਾਸਕ ਰੋਲ ਵੀ ਹੈ। ਦਲ ਖਾਲਸਾ ਵਰਗੀ ਜਥੇਬੰਦੀ ਪਾਈਨੀਅਰ ਹੈ, ਉਦੋਂ ਖਾਲਿਸਤਾਨ ਲਈ ਖੜੇ ਸੀ ਜਦੋਂ ਬਹੁਤ ਸਾਰੇ ਜੂਨ 84 ਤੋਂ ਬਾਅਦ ਇਸ ਖਿੱਤੇ 'ਚ ਆਏ, ਪਰ ਜੂਨ 84 ਤੋਂ ਬਾਅਦ ਜਿਹੜੇ ਆਏ ਕਈ ਇੰਨੇ ਇੰਟੈਂਸਿਟੀ ਦੇ ਨਾਲ ਜੂਝੇ ਕਿ ਉਹਨਾਂ ਦਾ ਇੱਕ ਆਪਣਾ ਆਧਾਰ, ਜਦੋਂ ਅਸੀਂ ਉਹਨਾਂ ਖਾੜਕੂ ਦੌਰ ਦੇ ਸਿੰਘਾਂ ਨੂੰ ਜਿਹੜੇ ਅੱਜ ਸਰਵਾਈਵਰ ਨੇ, ਉਹਨਾਂ ਦੇ ਕੋਲ ਇੱਕ ਆਪਣਾ ਐਕਸਪੀਰੀਅੰਸ ਹੈ। ਡਾਇਸਪੋਰਾ ਦੇ ਵਿੱਚ ਉਦੋਂ ISYF ਔਰ ਦੂਸਰੀਆਂ ਜਥੇਬੰਦੀਆਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਥੱਲੇ ਆਰਗੇਨਾਈਜ਼ ਹੋਏ, ਉਹਨਾਂ ਦੇ ਆਪਸੀ ਜਿਹੜੇ ਸੀ ਟਕਰਾਰ ਹੈ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਯੰਗ ਲੀਡਰਸ਼ਿਪ ਐਮਰਜ ਹੋਈ ਹੈ। ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਹੋਏ, ਸਿੱਖ ਫੈਡਰੇਸ਼ਨ ਦੇ ਹਵਾਲੇ ਨਾਲ ਵੀ, ਕੈਨੇਡਾ, ਅਮਰੀਕਾ ਔਰ UK, ਆਸਟ੍ਰੇਲੀਆ। ਲੇਕਿਨ ਇਹ ਅਜੇ ਵੀ ਇੱਕ ਦੂਸਰੇ ਦੇ ਨਾਲ ਇਹ ਨਹੀਂ ਹੈ ਕਿ ਕੋਈ ਇੱਕ ਦੂਜੇ ਨੂੰ ਲੜਦਾ ਹੈ, ਪਰ ਕੋਈ ਤਾਲਮੇਲ, ਕੋਈ ਰੈਗੂਲਰ ਉਸ ਕਿਸਮ ਦਾ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਵੀ ਜਿਹੜਾ ਸਰਬੱਤ ਖਾਲਸਾ ਚੋਂ ਨਿਕਲਿਆ, ਮੈਨੂੰ ਲੱਗਦਾ ਸੀ ਕਿ ਵੀ ਇਹ ਸਾਡੇ ਕੋਲ ਇੱਕ ਪਲੇਟਫਾਰਮ ਸਿੱਖ ਰਵਾਇਤਾਂ ਦੇ ਮੁਤਾਬਕ ਵੀ ਬਣ ਜਾਂਦਾ ਹੈ ਔਰ ਕਲੈਕਟਿਵ ਲੀਡਰਸ਼ਿਪ ਦਾ ਵੀ ਬਣ ਜਾਂਦਾ ਹੈ। ਪਰ ਅਨਫੋਰਚੂਨੇਟਲੀ ਉਹ ਵੀ ਕੋਈ ਉਸ ਪਾਸੇ ਵੱਲ ਕੋਈ ਬਹੁਤੀ ਪੇਸ਼ਕਦਮੀ ਨਹੀਂ ਹੋ ਸਕੀ। ਇਹ ਇੱਕ ਵੱਡਾ ਫਲॉ ਹੈ ਔਰ ਇਹ ਫਲॉ ਸਾਡੀ ਵੱਡੀ ਫੇਲਿਅਰ ਦਾ ਕਾਰਨ ਵੀ ਬਣ ਸਕਦਾ ਹੈ। ਮੈਂ ਇਹ ਰੱਬ ਕਰੇ ਇਵੇਂ ਨਾ ਹੋਏ, ਲੇਕਿਨ ਅਲਟੀਮੇਟਲੀ ਇਹ ਹੁੰਦਾ ਹੈ ਕਿ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹਿਸਟਰੀ ਹੈ ਬੜੀ ਬੇਲਿਹਾਜ਼ ਹੈ, ਇਹ ਸੰਤ ਤੇ ਚੋਰ 'ਚ ਫਰਕ ਨਹੀਂ ਕਰਦੀ। ਜਿਹੜੇ ਇਨਸਾਨ, ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਉਹ ਜਿਹੜੀਆਂ ਨੇ ਅਲਟੀਮੇਟਲੀ ਵਾਈਪ ਆਊਟ ਹੋ ਜਾਂਦੀਆਂ ਨੇ, ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ। ਸਿਰਫ ਸੱਚੇ ਹੋਣਾ, ਸਿਰਫ ਟਰੂਥਫੁਲ ਹੋਣਾ, ਇਹ ਆਪਣੇ ਆਪ 'ਚ ਕਾਫੀ ਨਹੀਂ ਹੁੰਦਾ। ਉਹ ਤਾਂ ਰੱਬ ਦੀ ਦਰਗਾਹ 'ਚ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਕ ਕੱਢੇ ਜਜਮਾਲਿਆ। ਪਰ ਇਸ ਧਰਤੀ ਦੇ ਉੱਤੇ ਤੁਹਾਨੂੰ ਡਿਪਲੋਮੇਸੀ, ਵਿਉਂਤਬੰਦੀ, ਪੈਂਤੜੇਬਾਜ਼ੀ, ਇਹ ਸਾਰਾ ਕੁਝ ਜਿਹੜਾ ਹੈ ਇਹਦਾ ਇਸਤੇਮਾਲ ਕਰਨਾ ਪੈਂਦਾ ਹੈ, ਤਾਂ ਹੀ ਤੁਸੀਂ ਸਮੇਂ ਦੇ ਹਾਣ ਦੇ ਹੋ ਸਕਦੇ ਹੋ। ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ ਕਿ ਸਿੱਖ ਇਤਿਹਾਸ ਦਾ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਬੜਾ ਅਹਿਮ ਦਿਹਾੜਾ ਆ ਇਹ, ਜਿਸ ਦਿਨ ਸਿੱਖਾਂ ਦੇ ਅੱਜ ਦੇ ਮੌਜੂਦਾ ਸੰਘਰਸ਼ ਦਾ ਜਿਹੜਾ ਨਿਸ਼ਾਨਾ ਹੈ ਉਹ ਤੈਅ ਕੀਤਾ, ਤੇ ਜਿਸ ਨਿਸ਼ਾਨੇ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਆ ਉਹ ਦੇ ਚੁੱਕੇ ਆ। ਤੇ ਇਹ ਜਿਹੜਾ ਸੰਘਰਸ਼ ਆ ਇਹ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਉਹਦਾ ਪ੍ਰਗਟਾਵਾ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ, ਚਾਹੇ ਉਹ ਰੈਫਰੈਂਡਮ ਹੋਵੇ, ਚਾਹੇ ਉਹ ਮਾਰਚ ਹੋਣ, ਪ੍ਰੋਟੈਸਟ ਹੋਣ, ਉਹਨਾਂ ਦੇ ਰਾਹੀਂ ਅੱਜ ਕਰ ਰਹੇ ਆ। ਤੇ ਅੱਜ ਦੁਨੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਨਿਸ਼ਾਨੇ ਦੀ, ਖਾਲਿਸਤਾਨ ਦੀ ਸਟਰਗਲ ਦੀ ਜਿਹੜੀ ਗੱਲ ਆ ਅੱਜ ਉਹ ਹੋ ਵੀ ਰਹੀ ਆ। ਪਰ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਆ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਹੋਵੇ, ਉਹਦੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਅੱਜ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਿਆਸਤ ਆ ਉਹ ਉਸ ਤੇ ਹਾਣ ਦੀ ਹੋਵੇ, ਤਾਂ ਕਿ ਤੁਸੀਂ ਉਹ ਬੜੀ ਸੋਹਣੀ ਗੱਲ ਕਹੀ ਕਿ ਸਾਡੇ ਬਾਰੇ ਇਹ ਗੱਲ ਨਾ ਹੋਵੇ ਕਿ ਅਸੀਂ ਮੌਕਾ ਗਵਾਉਣ ਦਾ ਜਾਂ ਮੌਕਾ ਖਿਜਾਉਣ ਦਾ ਕੋਈ ਵੀ ਮੌਕਾ ਜਿਹੜਾ ਆ ਉਹ ਨਹੀਂ ਛੱਡਦੇ ਆ। ਤਾਂ ਇਹ ਬੜਾ ਜ਼ਰੂਰੀ ਆ ਅੱਜ ਦਾ। ਇਹ ਮੈਨੂੰ ਲੱਗਦਾ ਕਿ ਸਭ ਤੋਂ ਅਹਿਮ ਸੁਨੇਹਾ ਵੀ ਇਹੀ ਬਣਦਾ ਆ ਸਾਰੀ ਕੌਮ ਦੇ ਲਈ ਕਿ ਅਸੀਂ ਜਿਹੜੇ ਮੌਕੇ ਆ ਉਹਨਾਂ ਨੂੰ ਜਿੱਤਾਂ ਦੇ ਵਿੱਚ ਬਦਲਣ ਦੀ ਜਿਹੜੀ ਆਪਣੀ ਸਮਰੱਥਾ ਆ ਉਹਨੂੰ ਵਧਾਈਏ। ਤੇ ਇਹ ਜਿਹੜੇ ਮੌਕੇ ਆ ਉਹ ਵਾਰ-ਵਾਰ ਨਹੀਂ ਆਉਂਦੇ ਹੁੰਦੇ, ਤੇ ਅਸੀਂ ਉਹ ਮੌਕੇ ਨੂੰ ਪਛਾਣ ਕੇ ਤੇ ਉਹਨੂੰ ਜਿੱਤ 'ਚ ਬਦਲੀਏ। ਤੇ
ਸਾਡੇ ਨਾਲ ਜੁੜਨ ਦੇ ਲਈ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਤੇ ਨਾਲ ਹੀ ਬੇਨਤੀ ਵੀ ਕਰਦੇ ਹਾਂ ਕਿ ਟੀਵੀ 84 ਜਿਹੜਾ ਆ ਉਹਨੂੰ ਤੁਸੀਂ ਲਗਭਗ ਹਰ ਪਲੇਟਫਾਰਮ ਜਿਹੜਾ ਆ ਤੁਹਾਡੇ ਮੋਬਾਈਲ ਫੋਨਸ ਦੇ ਵਿੱਚ ਤੁਸੀਂ ਐਪਸ ਜਿਹੜੀਆਂ ਆ ਉਹ ਡਾਊਨਲੋਡ ਕਰ ਸਕਦੇ ਹੋ, ਤੇ ਉੱਥੇ 24/7 ਜਿਹੜਾ ਟੀਵੀ 84 ਦਾ ਲਾਈਵ ਆ ਉਹ ਵੀ ਤੁਸੀਂ ਦੇਖ ਸਕਦੇ ਹੋ, ਤੇ ਨਾਲ ਜਿਹੜੀਆਂ ਹੋਰ ਵੀਡੀਓਜ਼ ਜਿਹੜੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਟੀਵੀ 84 ਦੀ ਵੈਬਸਾਈਟ tv84.com ਦੇ ਉੱਤੇ ਤੁਸੀਂ ਜਾ ਕੇ ਟੀਵੀ 84 ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ IPTV ਤੇ ਨਾਲ ਹੀ ਜਿਹੜੀ YouTube Facebook ਦੇ ਉੱਤੇ ਵੀ ਤੁਸੀਂ ਟੀਵੀ 84 ਦੀਆਂ ਵੀਡੀਓਜ਼ ਤੇ ਖਬਰਾਂ ਨੂੰ ਦੇਖ ਸਕਦੇ ਹੋ। ਤੇ ਬੇਨਤੀ ਹੈ ਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ ਟੀਵੀ 84 ਆ ਉਹ ਚੱਲ ਰਿਹਾ ਆ, ਤੇ ਸੰਗਤ ਜਿਹੜੀ ਆ ਉਹ tv84.com ਦੇ ਉੱਤੇ ਜਾ ਕੇ ਡੋਨੇਟ ਦਾ ਬਟਨ ਆ, ਉੱਥੇ ਜਾ ਕੇ ਜਿਹੜੀ ਆਪਣਾ ਦਸਵੰਧ ਆ ਉਹ ਵੀ ਟੀਵੀ 84 ਨੂੰ ਦੇ ਸਕਦੀ ਆ, ਤੇ ਨਾਲ ਹੀ ਤੁਸੀਂ ਆਪਣੇ ਚੈੱਕ ਵੀ ਜਿਹੜਾ ਟੀਵੀ 84 ਦਾ ਐਡਰੈਸ ਆ ਉਸ ਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।